बिस्मिल्लाहिर्रहमानिर्रहीम। अल्लाहुम्मा सल्ली अला मुहम्मद वला आले मुहम्मद मुबारक वसल्लम वसल्लम। लखां करोड़ां दरूद सोने कमली वाले आका हज़रत मुहम्मद अरबी सल्लल्लाहु अलैहि वसल्लम ते आप दी आल ते आप दे सहाबा ते। मेरा नाम जी डॉक्टर गगनफर बुखारी है, पंजाब पाकिस्तान तो हाँ। ਤੁਸੀਂ ਦੇਖ ਰਹੇ ਹੋ PhD ਪੰਜਾਬੀ ਸਟੂਡੀਓ ਦਾ ਪ੍ਰੋਗਰਾਮ ਡਾਕਟਰ ਗਗਨਫਰ ਦੇ ਪ੍ਰਾਹੁਣੇ। ਅੱਜ ਜਿਹੜੀ ਸ਼ਖਸੀਅਤ ਸਾਡੇ ਮਹਿਮਾਨ ਬਣੇ ਨੇ, ਸਾਡੇ ਪੁਰਾਣੇ ਬਣੇ ਨੇ, ਜਿਨ੍ਹਾਂ ਨੇ ਸਾਡੇ ਵਿਹੜੇ ਪੈਰ ਪਾਇਆ ਹੈ, ਬਹੁਤ ਖੂਬਸੂਰਤ ਆਰਟਿਸਟ ਨੇ ਤੇ ਉਹ ਉਹਨਾਂ ਦੇ ਵਾਲਦ ਸਾਹਿਬ ਬਹੁਤ ਅਜ਼ੀਮ ਫਨਕਾਰ ਸਨ, ਕਾਮੇਡੀ ਦੇ ਬਾਦਸ਼ਾਹ ਸਨ। ਹਾਜੀ ਅਲਬੇਲਾ ਜੀ ਦੀ ਮੈਂ ਗੱਲ ਕਰ ਰਿਹਾ ਹਾਂ, ਉਹਨਾਂ ਦੇ ਲਖਤੇ ਜਿਗਰ ਨੇ। ਹਨੀ ਅਲਬੇਲਾ ਜੀ, ਜੀ ਆਇਆਂ ਨੂੰ ਕਹਿੰਦੇ ਆ। ਸਰਕਾਰ ਤੁਹਾਨੂੰ ਬਹੁਤ ਧੰਨਵਾਦ, ਤੁਸੀਂ ਸਾਡੇ ਲਈ ਟਾਈਮ ਕੱਢਿਆ। ਬਹੁਤ ਬਹੁਤ ਸ਼ੁਕਰੀਆ ਸਰ। ਸਭ ਤੋਂ ਪਹਿਲੇ ਤਾਂ ਮੈਂ तमाम दोस्तों को माजरत चाहना कि डॉक्टर साहब ने मैनू मुसलसल राबते च रखने की कोशिश की, लेकिन बस मसरूफियत की वजह तो मैं टाइम नहीं कट सकिया। अज मैं डॉक्टर साहब ने फिर फड़ लिया। बहुत शुक्राना जी, बहुत मेहरबानी सरकार, तुसाने टाइम ਅਸੀਂ ਬੜੇ ਤੁਹਾਡੇ ਧੰਨਵਾਦੀ ਹਾਂ ਜੀ। ਸਾਰੀ ਸਾਡੀ ਟੀਮ ਤੁਹਾਡਾ ਸ਼ੁਕਰੀਆ ਅਦਾ ਕਰਦੀ ਹੈ। ਅਲਬੇਲਾ ਜੀ ਪ੍ਰੋਗਰਾਮ ਵੱਲ ਵਧਦੇ ਹਾਂ। ਸਰਕਾਰ, ਪਿੱਪਲ ਦੇ ਰੁੱਖ ਥੱਲੇ ਪਿੱਪਲ ਦਾ ਉਗ ਪੈਣਾ ਅਮੂਮੀ ਤੌਰ ਤੇ ਹੁੰਦਾ ਨਹੀਂ। ਹਾਜੀ ਅਲਬੇਲਾ ਜੀ ਦੀ ਬਹੁਤ ਬੜੀ ਹਸਤੀ ਨੇ ਪੰਜਾਬ ਦੀ ਆਰਟ ਦੀ, ਤੇ ਤੁਸੀਂ ਉਹਨਾਂ ਦੇ ਬੇਟੇ ਹੋ ਤੇ ਇਹ ਬਹੁਤ ਬੜੀ ਗੱਲ ਹੈ। ਤੇ ਕਿਸ ਤਰ੍ਹਾਂ ਮਤਲਬ ਤੁਸੀਂ ਇਹ ਸਮਝਦੇ ਹੋ ਵੀ ਹਾਈ ਸਾਹਿਬ ਦੇ ਨਾਜ਼ਰੇ ਦੇਖ ਕਿੰਨਾ ਹਾਈ ਸਾਹਿਬ ਦਾ ਕਿਰਦਾਰ ਹੈ ਤੁਹਾਡੀ ਇਸ ਇੱਥੇ ਪਹੁੰਚਣੇ ਚ? ਸਰ ਮੈਂ ਜਦੋਂ ਅੱਖ ਖੋਲੀ ਤੇ ਮੈਂ ਆਪਣੇ ਵਾਲਿਦ ਸਾਹਿਬ ਨੂੰ ਦੇਖਿਆ ਔਰ ਉਹਨਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ, ਉਹਨਾਂ ਦਾ ਕੰਮ, ਉਹਨਾਂ ਦਾ ਫਨ, ਔਰ ਬਹੁਤ ਇੰਸਪਾਇਰ ਸਾਂ ਉਦੋਂ ਵੀ, ਹੁਣ ਵੀ ਬਹੁਤ ਇੰਸਪਾਇਰ ਹੈ, ਕਿਉਂਕਿ ਉਹਨਾਂ ਦੇ ਮੁਤਾਬਿਕ ਅਸੀਂ ਆਟੇ 'ਚ ਲੂਣ ਬਰਾਬਰ ਵੀ ਨਹੀਂ ਗਏ। ਤੇ ਉਹ ਬਹੁਤ ਵੱਡੇ ਲੋਕ ਸਨ, ਬਹੁਤ ਵੱਡੀ ਸ਼ਖਸੀਅਤ ਸਨ, ਬਲਕਿ ਬਹੁਤ ਵੱਡੀ ਯੂਨੀਵਰਸਿਟੀ ਸਨ। ਅਸੀਂ ਉਸ ਯੂਨੀਵਰਸਿਟੀ ਦੇ ਇੱਕ ਛੋਟੇ ਜਿਹੇ चौकीदार कह सकते हैं। क्या बात है हनी जी, वाकई बहुत बड़े आर्टिस्ट हैं हाजी साहब। क्या बात है, क्या मैं एक मेरा हाजी साहब ने ना जी, हाजी साहब ने तादी से एक थां ते सिफारिश की थी ਤੇ ਉਹ ਸਿਫਾਰਿਸ਼ ਦੀ ਵਜ੍ਹਾ ਤੋਂ ਤੁਸੀਂ ਅੱਜ ਹਨੀ ਅਲਬੇਲਾ ਜੀ ਇਸ ਮੁਕਾਮ ਤੇ ਪਹੁੰਚੇ ਹੋ। ਉਹ ਸਿਫਾਰਿਸ਼ ਵਾਲੀ ਗੱਲ ਤਾਂ ਸਾਨੂੰ ਸੁਣਾਓ ਵੀ ਖਾਨੇ ਕਾਬੇ ਜਦੋਂ ਜਿਹੜੇ ਉਹਨੇ ਸਿਫਾਰਿਸ਼ ਕੀਤੀ। ਹਾਂਜੀ ਸਰ, ਉਹ ਬੜੀ ਵੱਡੀ ਸਿਫਾਰਿਸ਼ ਸੀ। ਮੈਂ ਬੜਾ ਉਹਨਾਂ ਨੂੰ ਕਹਿੰਦਾ ਰਿਹਾ ਜੀ ਮੇਰੀ ਸਿਫਾਰਿਸ਼ ਕਰੋ, ਕਿਧਰੇ ਤੁਸੀਂ ਮਾਸ਼ਾਅੱਲਾ ਏਡਾ ਵੱਡਾ ਇਸ ਮੁਲਕ ਦਾ ਨਾਂ ਹੋ ਔਰ ਪੂਰੀ ਦੁਨੀਆ ਤੁਹਾਨੂੰ ਜਾਣਦੀ, ਤੁਹਾਨੂੰ ਪਿਆਰ ਕਰਦੇ ਨੇ, ਤੇ ਮੇਰੀ ਕਿਤੇ ਸਿਫਾਰਿਸ਼ ਕਰ ਦਿਓ। ਤੇ ਮੈਨੂੰ ਕਹਿੰਦੇ ਯਾਰ ਮੈਂ ਸਿਫਾਰਿਸ਼ ਨਹੀਂ ਕਰਨੀ, ਕਿਉਂਕਿ ਪੁੱਤਰ ਇਹ ਸਿਫਾਰਿਸ਼ ਵਾਲਾ ਕੰਮ ਨਹੀਂ। ਤੇ ਫਿਰ ਕਿਉਂਕਿ ਮੈਂ ਔਲਾਦ ਸਾਂ, ਉਹ ਮੇਰਾ ਦਿਲ ਨਹੀਂ ਸੀ ਤੋੜ ਸਕਦੇ, ਤੇ ਮੈਨੂੰ ਕਹਿੰਦੇ ਅੱਛਾ ਮੈਂ ਤੇਰੀ ਸਿਫਾਰਿਸ਼ ਕਰਾਂਗਾ ਯਾਰ। ਮੈਂ ਬੜਾ ਖੁਸ਼ ਹੋ ਗਿਆ। ਤੇ ਉਹ ਬਸ ਥੋੜਾ ਟਾਈਮ ਲੰਘਿਆ, ਉਹ ਮਾਸ਼ਾਅੱਲਾ अपना हज पे गए सन ते वापस आए ते जी यार वो मैं तेरी सिफारिश कर रहा है। अच्छा मेरे ज़हन च नहीं सी मैं किथे सिफारिश कर रहा है तू? फिर कहंदे मैं बस हज कर रहा सा ते मैं खाना काबा दा गुलाब फड़ के ते मैं उत्थे अल्लाह पाक अगे तेरी सिफारिश कीती कि परवरदिगार बस मेरा बेटा है, तेरा शौक है कि जो भी करे बस ਉਹਦੇ ਚ ਬਰਕਤ ਪਾ। ਤੇ ਉਹ ਅੱਲਾਹ ਪਾਕ ਦੀ ਵਾਕਈ ਆਪਣੇ ਡਾਕਟਰ ਸਾਹਿਬ ਐਸੀ ਰਹਿਮਤ ਹੋਈ ਹੈ ਕਿ ਵਾਕਈ ਤੁਸੀਂ ਬਜਾ ਫਰਮਾਇਆ ਕਿ ਬੋਰਡ ਦੀ ਥਾਂ ਬੋਰਡ ਨਹੀਂ ਹੁੰਦਾ। ਤੇ ਬਸ ਉਹ ਮੈਨੂੰ ਇੰਝ ਹੀ ਲੱਗਦਾ ਜਦੋਂ ਮੈਂ ਕੈਮਰੇ ਅੱਗੇ ਹੁੰਨਾ ਤੇ ਮੇਰੇ ਚੋਂ ਇੱਕ ਰੂਹ ਸ਼ਿਫਟ ਹੋ ਕੇ ਤੇ ਅਲਬੇਲਾ ਸਾਹਿਬ ਦੀ ਰੂਹ ਆ ਜਾਂਦੀ ਹੈ। ਤੇ ਜਦੋਂ ਮੈਂ ਕੰਮ ਤੋਂ ਹਟਣਾ ਤੇ ਮੈਂ ਵਾਪਸ ਫਿਰ ਨਾਰਮਲ ਉਹੀ ਹਨੀ ਅਲਬੇਲਾ ਹੋ ਜਾਣਾ ਜੋ ਮੈਂ ਹੈ। क्या बात है हनी अलबेला जी, वाकई बिल्कुल ਤੁਹਾਡਾ ਇੱਕ ਤਾਂ ਫੇਸ ਵੀ ਆਪਣੇ ਵਾਲਿਦ ਸਾਹਿਬ ਨਾਲ ਸਾਰਾ ਮਿਲਦਾ ਹੈ। ਤੁਹਾਡੇ ਜਿਹੜਾ ਸਾਰਾ ਤੁਹਾਡੀ ਜਿਹੜਾ ਆਰਟ ਹੈ ਸਾਰਾ ਉਹ ਤਰੀਕਾ ਵੀ ਸਾਰਾ ਉਹੀ ਹੈ। ਹਾਂਜੀ ਸਾਨੂੰ ਤਾਂ ਉੱਠਦੇ ਬਿਲਕੁਲ ਹਾਜੀ ਸਾਹਿਬ ਹੀ ਲੱਗਦੇ ਨੇ, ਜਿਵੇਂ ਹਾਜੀ ਸਾਹਿਬ ਹੀ ਨੇ, ਅੱਲਾਹ ਤੁਹਾਨੂੰ ਸਲਾਮਤੀ ਦੇ। ਅੱਛਾ ਆਰਟਿਸਟ ਤਾਂ ਬੜੇ ਲੇਟ ਰਾਤ ਨੂੰ ਸੌਂਦੇ ਨੇ, ਬੜੀ ਲੇਟ ਤੱਕ ਜਾਗਦੇ ਰਹਿੰਦੇ ਨੇ, ਤੁਸੀਂ ਵੱਡੜੇ ਉੱਠ ਕੇ ਵਰਜ਼ਿਸ਼ ਕਰਨ ਲੱਗ ਪੈਂਦੇ ਜੀ, ਬੜਾ ਹੋਰ ਵੀ ਜੀ ਬਹੁਤ कोशिश करना, वर्जिश तो बड़ी दूर है जी कोशिश ये ते बस वो लाइफ क्योंकि इतनी बिजी हो गई है कि अपने से टाइम बड़ा मुश्किल ना निकलता ते वो जेड़ा टाइम निकलता है वो फिर मैं कोशिश करना कि थोड़ा हाथ पल्ला बज जाए जरा ते बस एवं हल्की फुल्की कोशिश है
ਕਿਉਂਕਿ ਜ਼ਿਆਦਾਤਰ ਜਿਹੜੀ ਸਾਡੀ ਕੋਸ਼ਿਸ਼ ਹੈ ਉਹ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਬਿਖੇਰਨਾ, ਇਹ ਜਿਹੜੀ ਡਿਊਟੀ ਹੈ ਇਹ ਜ਼ਿਆਦਾ ਵੱਡੀ ਹੈ। ਕਿਆ ਬਾਤ ਹੈ, ਇਹ ਬਹੁਤ ਬੜੀ ਹੈ ਜੀ, ਬਹੁਤ ਬੜਾ ਕੰਮ ਹੈ ਜੀ ਇਹ ਹਾਂਜੀ ਜਿਹੜਾ ਤੁਸੀਂ ਕਰ ਰਹੇ ਹੋ ਨਾ ਜੀ। ਤੁਹਾਡੇ ਵਿੱਚ ਤੂੰ ਲੱਖਾਂ ਪੰਜਾਬੀ ਜਿਹੜੇ ਨੇ ਉਹ ਹੱਸਦੇ ਨੇ, ਖੁਸ਼ ਅਲਹਮਦੁਲਿਲਾ। ਹੁੰਦੇ ਨੇ ਤੇ ਤੁਸੀਂ ਉਹਨਾਂ ਦੀ ਖੁਸ਼ੀ ਦੀ ਵਜ੍ਹਾ ਬਣਦੇ ਜੀ, ਬਹੁਤ ਇਹ ਹੈ ਜੀ। ਅੱਛਾ, ਬੱਬੂ ਬਰਾੜ ਜੀ ਨੇ ਤੁਹਾਡਾ ਲਿਖਿਆ ਡਰਾਮਾ ਕੀਤਾ ਬਿਮਾਰੀ ਦੀ ਹਾਲਤ ਵਿੱਚ, ਬੱਬੂ ਬਰਾੜ ਜੀ 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 ਕੀ ਕਿਸ ਤਰ੍ਹਾਂ ਯਾਦ ਕਰਦੇ ਹੋ ਤੁਸੀਂ? ਬਹੁਤ ਬੜਾ ਨਾਮ ਹੈ ਜੀ। ਬੱਬੂ ਸਾਹਿਬ ਬੜੇ ਪਿਆਰੇ ਆਦਮੀ ਸਨ ਸਰ, ਅੱਲਾ ਉਹਨਾਂ ਨੂੰ ਕਰੋੜਾਂ ਜਨਤਾ ਚ ਘਰ ਕਰੇ, ਔਰ ਬੜੇ ਯਾਨੀ ਕਿ ਮੁਹੱਬਤ ਵਾਲੇ ਉਹ ਸੀਨੀਅਰ ਕਿ ਜਿਨ੍ਹਾਂ ਦੇ ਕੋਲ ਬਹਿਣਾ, ਯਾਨੀ ਕਿ ਜਿਹੜੇ ਖੁਦ ਕੋਲ ਬਿਠਾਉਂਦੇ ਹੁੰਦੇ ਸਨ, ਕੋਈ ਇੱਧਰ ਆਓ ਯਾਰ, ਇੱਥੇ ਬੈਠੋ, ਕੋਈ ਗੱਲ ਛੇੜ ਲੈਣੀ, ਕੋਈ ਵਾਕਿਆ ਛੇੜ ਲੈਣਾ। ਤੇ ਉਹ ਮੈਂ ਯਾਨੀ ਕਿ ਜ਼ਿਆਦਾ ਡਰਾਮੇ ਬੱਬੂ ਸਾਹਿਬ ਨਾਲ ਹੋਏ ਨੇ, ਮੇਰੇ ਮਸਤਾਨਾ ਸਾਹਿਬ ਨਾਲ, ਤੇ ਉਹ ਬੜੇ ਸ਼ਫੀਕ ਇਨਸਾਨ, ਬੜੇ ਸ਼ਫੀਕ ਪਰਸਨੈਲਿਟੀ, ਔਰ ਏਡੇ ਨਰਮ ਦਿਲ ਲੋਕ, ਏਡੇ ਯਾਨੀ ਕਿ ਦੁਨੀਆਦਾਰੀ ਦੇ ਨਾਲ ਬਿਲਕੁਲ ਉਹਨਾਂ ਦਾ ਇੰਨਾ ਜ਼ਿਆਦਾ ਉਹ ਨਹੀਂ ਸੀ ਰੁਝਾਨ। ਮੁਹੱਬਤਾਂ ਵੰਡਣ ਆਏ ਸਨ ਆਪਣੇ ਉਸ ਟਾਈਮ ਦੇ ਵਿੱਚ, ਮੁਹੱਬਤਾਂ ਵੰਡ ਕੇ ਤੋਂ ਚਲੇ ਗਏ ਨੇ ਇਸ ਦੁਨੀਆ ਤੇ ਬਸ ਉਹਨਾਂ ਦੀਆਂ ਦੁਆਵਾਂ, ਉਹਨਾਂ ਦਾ ਕੀਤਾ ਕੰਮ। ਕਿਉਂਕਿ ਅਸੀਂ ਜਿਹੜਾ ਵੀ ਕੁਝ ਕਰਾਂਗੇ ਨਾ, ਉਹਨਾਂ ਚੋਂ ਸਾਡੀ ਆਵਾਮ ਨੂੰ ਉਹ ਸਾਰਾ ਕੁਝ ਨਜ਼ਰ ਆਏਗਾ। ਕਿ ਤੋਂ ਅਲਬੇਲਾ ਸਾਹਿਬ ਨਜ਼ਰ ਆਣਗੇ, ਕਿਸੇ ਚੀਜ਼ ਚੋਂ ਅਮਾਨੁੱਲਾ ਸਾਹਿਬ ਨਜ਼ਰ ਆਣਗੇ, ਕਿਸੇ ਚੀਜ਼ ਚੋਂ ਬੱਬੂ ਬਰਾੜ ਸਾਹਿਬ ਨਜ਼ਰ ਆਣਗੇ, ਕਿਸੇ ਚੀਜ਼ ਚੋਂ ਮਸਤਾਨਾ ਸਾਹਿਬ, ਕਿਸੇ ਚੀਜ਼ ਤੋਂ ਸੁਹੇਲ ਅਹਿਮਦ ਸਾਹਿਬ, ਆਪਣਾ ਆबिद खान ਸਾਹਿਬ ਮਰਹੂਮ, ਸ਼ੌਕੀ ਖਾਨ ਸਾਹਿਬ ਮਰਹੂਮ, ਕਿਉਂਕਿ ਉਹ ਮਾਸ਼ਾਅੱਲਾ ਇਹੋ ਜਿਹਾ ਕੰਮ ਕਰਕੇ ਜਾ ਚੁੱਕੇ ਨੇ ਕਿ ਉਹ ਹਰ ਕੰਮ ਦੇ ਵਿੱਚੋਂ ਉਹਨਾਂ ਦੀ ਜਿਹੜੀ ਨਾ ਉਹ ਸ਼ਕਲ ਨਜ਼ਰ ਆਏ। ਕਿਆ ਬਾਤ ਹੈ, ਵਾਕਈ ਜੀ ਤੁਸੀਂ ਬੜੇ ਸੋਹਣੇ ਲਫ਼ਜ਼ਾਂ 'ਚ ਉਹਨਾਂ ਨੂੰ ਯਾਦ ਕਰ ਰਹੇ ਹੋ। ਇਹ ਬਹੁਤ ਬੜੀ ਗੱਲ ਹੁੰਦੀ ਹੈ ਕਿ ਆਪਣੇ ਸੀਨੀਅਰਸ ਨੂੰ ਇਸ ਤਰ੍ਹਾਂ ਯਾਦ ਕਰਨਾ, ਖਰਾਜੀ ਤਹਿਸੀਨ ਪੇਸ਼ ਕਰਨਾ। ਤੇ ਮੈਂ ਇੱਕ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਸੀ ਕਿ ਟੀਵੀ ਸਕਰੀਨ ਤੇ ਹੁਣ ਅਸੀਂ ਵੇਖਦੇ ਹਾਂ ਸਟੇਜ ਵਾਲੇ ਸਾਰੇ ਟੀਵੀ ਵੱਲ ਚਲੇ ਗਏ, ਸਟੇਜ ਤਾਂ ਸੁੰਜਾ ਹੋ ਗਿਆ ਹੈ ਜੀ ਜੀ ਜੀ। ਕੀ ਇਹ ਸਟੇਜ ਦਾ ਜੀ ਫਿਰ ਕੀ ਬਣੇਗਾ? ਸਟੇਜ ਤਾਂ ਸਾਡੀ ਸਜਾਨ ਸੀ ਪੰਜਾਬ ਦੀ। ਥੀਏਟਰ ਚੱਲ ਰਿਹਾ ਸਰ, ਥੀਏਟਰ ਚੱਲ ਰਿਹਾ ਵੇ ਜੀ ਇਸ ਤਰ੍ਹਾਂ ਦੇ ਨਾਂ ਜਿੱਦਾਂ ਦੇ ਤੁਸੀਂ ਜੇ ਹਾਜੀ ਸਾਹਿਬ ਨੇ, ਹਾਜੀ ਇਫਤਖਾਰ ਸਾਹਿਬ, ਜਾਂ ਜਿਸ ਤਰ੍ਹਾਂ ਦੇ ਬਾਕੀ ਹਸਤੀਆਂ ਵੱਡੇ ਵੱਡੇ ਨਾਂ, ਉਹ ਤਾਂ ਜੀ ਸਾਰੇ ਟੀਵੀਆਂ ਵੱਲ ਚਲੇ ਗਏ ਜੀ। ਤੁਸੀਂ ਵੀ ਥੀਏਟਰ ਕਰਦੇ ਜੀ? ਨਹੀਂ ਸਰ, ਮੈਂ ਤੇ ਤਕਰੀਬਨ ਅਰਸਾ ਕੋਈ 5-6 ਸਾਲ ਤੋਂ ਥੀਏਟਰ ਨਹੀਂ ਕਰ ਰਿਹਾ ਤੇ ਮੈਂ ਛੱਡਤਾ ਸੀ ਥੀਏਟਰ, ਕਿਉਂਕਿ ਇੱਕ ਤਾਂ ਟਾਈਮ ਨਹੀਂ ਸੀ ਮਿਲਦਾ, ਦੂਸਰਾ ਥੀਏਟਰ ਦੀ ਕੋਈ ਡਰਾਉਣੀ ਜੀ ਸ਼ਕਲ ਹੋ ਚੁੱਕੀ ਸੀ ਤੇ ਉਹਦੇ ਚੋਂ ਅਸੀਂ ਕਿਉਂਕਿ ਬਚਣਾ ਹੁੰਦਾ ਹੈ, ਕਿਉਂਕਿ ਸਾਨੂੰ ਫੈਮਲੀਆਂ ਜਿਹੜੀਆਂ ਨਾ ਉਹਨਾਂ ਨੂੰ ਵੀ ਅਸੀਂ ਜਵਾਬ ਦੇ ਗਏ। ਸਹੀ ਬਿਲਕੁਲ ਠੀਕ ਹੈ ਜੀ। ਉਹ ਸਾਡੀਆਂ ਮਾਵਾਂ ਭੈਣਾਂ, ਸਾਡੀਆਂ ਬੇਟੀਆਂ, ਸਾਡੇ ਬੇਟੇ ਭਰਾ, ਮਾਂ-ਬਾਪ ਜਿਹੜੇ ਸਾਨੂੰ ਵੇਖਦੇ ਨੇ ਔਰ ਉਹ ਸਾਡੇ ਉੱਤੇ ਮਾਣ ਵੀ ਕਰਦੇ ਨੇ ਕਿ ਸਾਨੂੰ ਅੱਛਾ ਕੰਮ ਦਿਖਾਣਗੇ, ਅੱਛੀ ਚੀਜ਼ ਦਿਖਾਣਗੇ। ਬਿਲਕੁਲ। ਤੇ ਉਹ ਫਿਰ ਉਹ ਥੀਏਟਰ ਦਾ ਨਾ ਕੁਝ ਟਾਈਮ ਦੇ ਵਿੱਚ ਉਹਦੀ ਸ਼ਕਲ ਕੁਝ ਵਿਗੜ ਗਈ ਸੀ। ਮੈਂ ਫਿਰ ਛੱਡ ਦਿੱਤਾ ਥੀਏਟਰ ਤੇ ਫਿਰ ਮੈਂ ਉਸਲ ਟੀਵੀ ਜੁਆਇਨ ਕਰ ਲਿਆ। ਤੇ ਹੁਣ ਇਹ ਵੇ ਕਿ ਥੀਏਟਰ ਕਾਫੀ ਹੱਦ ਤੱਕ ਇੰਪਰੂਵ ਹੋ ਰਿਹਾ ਵੇ, ਬਿਹਤਰੀ ਆ ਰਹੀ ਹੈ ਔਰ ਇਨਸ਼ਾਅੱਲਾ ਬਿਹਤਰੀ ਹੋਰ ਮਜ਼ੀਦ ਆਂਦੀ ਰਹੇਗੀ, ਕਿਉਂਕਿ ਜਿਹੜਾ ਅਸਲੀ ਕੰਮ ਕਰਨ ਵਾਲੇ ਲੋਕ ਸਨ ਨਾ ਜੀ ਉਹ ਚਲੇ ਗਏ ਨੇ। ਤੇ ਉਹ ਯਾਨੀ ਕਿ ਜਿਵੇਂ ਕਹਿੰਦੇ ਨੇ ਨਾ ਕਿ ਘਰ ਦਾ ਵੱਡਾ ਕੋਈ ਨਾ ਸਿਰ ਤੇ ਹੋਵੇ। ਜੀ ਜੀ ਬਿਲਕੁਲ। ਤੇ ਉਹ ਫਿਰ ਬੱਚੇ ਆਪਣੀਆਂ ਮਰਜ਼ੀਆਂ ਕਰਦੇ ਨੇ। ਸਾਡੇ ਕੁਝ ਦੋਸਤ ਆਪਣੀਆਂ ਮਰਜ਼ੀਆਂ ਕਰਨ ਦੇ ਚੱਕਰ 'ਚ ਉਹ ਘਰ ਦਾ ਹੁਲੀਆ ਵਿਗਾੜਤਾ, ਲੇਕਿਨ ਉਮੀਦ ਹੈ ਇਨਸ਼ਾਅੱਲਾ ਤਾਲਾ ਨੂੰ ਕਾਫੀ ਹੱਦ ਤੱਕ ਬਿਹਤਰੀਆਂ ਆ ਰਹੀਆਂ। ਇਨਸ਼ਾਅੱਲਾ ਜੀ ਇਹ ਬਿਹਤਰ ਹੋਏਗਾ ਜੀ। ਬੜੀਆਂ ਸੋਹਣੀਆਂ ਤੁਹਾਡੀਆਂ ਨੇਕ ਖਾਹਿਸ਼ਾਤ ਨੇ। ਤੇ ਪ੍ਰੋਗਰਾਮ ਦੇ ਐਂਡ ਤੇ ਜੀ ਅਸੀਂ ਤੁਹਾਡੇ ਅੱਗੇ ਰਿਕੁਐਸਟ ਕਰਾਂਗੇ, ਤੁਹਾਡਾ ਜ਼ਿਆਦਾ ਟਾਈਮ ਨਹੀਂ ਲਿਆ, ਸਾਡੇ ਕੋਲ ਬੜੇ ਲੰਮੇ ਸਵਾਲ ਨੇ, ਕਿੱਡਾ ਵੱਡਾ ਪਰਚਾ ਮੇਰੇ ਲੇਕਿਨ ਤੁਹਾਡੇ ਕੋਲ ਜੀ ਐਂਡ ਤੇ ਜੀ ਅਸੀਂ ਨਾਤ ਸ਼ਰੀਫ ਦੇ 2 ਸ਼ੇਰ ਸੁਣਾਂਗੇ ਤੇ ਹੈਂਡ ਫ੍ਰੀ ਲਾ ਕੇ ਤੁਸੀਂ ਸੁਣਾਇਆ ਜੀ ਸਾਨੂੰ, ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਉਹ ਥੋੜੀ ਜਿਹੀ ਹੋਰ ਕਲੀਅਰ ਹੋ ਜਾਏ। ਆਵਾਜ਼ हैंड फ्री ना क्लियर नहीं आ रही? ठीक है जी, आवाज ठीक, बहुत अच्छी समझ आ रही मुकम्मल तौर से जी। लेकिन अगर तुसी अच्छा जी हैंड फ्री ला दोगे तब भी ठीक है जी, अगर नहीं लाओगे तो फिर भी ठीक है, जिवें तुहानू ठीक है। मैं कैसी हैंड फ्री दे नाल जरा ज्यादा क्लियर आ जाएगी। मैं जरा आगे कर जी ठीक है जी, ठीक है जरूर। लो सर इजाजत है, मैं 2 बोल जी जरूर बिल्कुल जी जरूर। हुजूर ऐसा कोई इंतजाम हो जाए, हुजूर
سا کوئی انتظام ہو جائے، سلام کے لیے حاضر غلام ہو جائے، حضور ایسا کوئی انتظام ہو جائے، سلام کے لیے حاضر غلام ہو جائے، میں صرف دیکھ لوں ایک بار صبح طیبہ کو، میں صرف دیکھ لوں ایک بار صبح طیبہ کو، بھلا سے پھر میری دنیا میں شام ہو جائے، سلام کے لیے حاضر غلام ہو جائے۔ جناب واہ کیا بات ہے جی، بہت سونے طریقے سے پڑھی سرکار دی مدد سرائی کی، سر بہت بڑا یہ شرف ہے جی، تھوڑی آواز بڑی خوبصورت ہے سر جی، سر ਤੁਸੀਂ ਨਾ ਸ਼ਰੀਫ ਪੜ੍ਹਦੇ بڑی ਦੇਖਦੇ مہربانی، ਰਹਿੰਦੇ ਤੁਹਾਡੇ ਚੈਨਲ ਤੇ ਵੀ ਦੇਖਦੇ ਆ ਜੀ ਤੇ ਲਾਈਵ ਵੀ ਕਈ ਦਫਾ ਦੇਖਿਆ ਹੈ। اچھا اچھا ਅੱਜ ਤੁਸੀਂ ਸਾਡੇ ਨਾਲ ਮੌਜੂਦ ਸੀ مہربانی ਜੀ، ਸਾਡੇ ਲਈ ਬੜੇ ਸਾਡੇ سر سر ਧੰਨਵਾਦ, ਸਾਨੂੰ ਬਹੁਤ ਅੱਛਾ ਲੱਗਾ। سر ਅੱਜ ਜੀ ਸਾਡੇ ਨਾਲ ਬਹੁਤ ਬੜੇ ਬਾਪ ਦੇ ਬੇਟੇ ਹਾਜੀ ਰਬੀਲਾ ਜੀ ਦੇ ਲਖਤੇ ਜਿਗਰ ਹਨੀ ਰਬੀਲਾ ਜੀ ਸਾਡੇ ਨਾਲ ਮੌਜੂਦ ਸਨ। ਅਸੀਂ ਸਾਰੀ ਟੀਮ سر ਦਾ سر ਧੰਨਵਾਦ ਕਰਨੇ ਆ, ਬਹੁਤ ਸ਼ੁਕਰੀਆ। ਸਾਡੇ ਤੁਸੀਂ ਪੁਰਾਣੇ ਬਣੇ ਜੀ, ਅਸੀਂ ਤੁਹਾਡਾ ਧੰਨਵਾਦ کرنے ਆ, ਬਹੁਤ ਮਿਹਰਬਾਨੀ ਜੀ। جلد رہو ڈاکٹر صاحب، جلد رہو، بہت شکریہ سر، ڈاکٹر بہت بخاری شکریہ۔ پنجاب پاکستان تو اجازت چاہتا ہے۔